ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਪੈਨ ਅਮਨ। ਹਾਂ, ਤੁਹਾਡੇ ਪੜਨ ਤੋਂ ਪਹਿਲਾਂ ਦੋ ਅਨਾਉਂਸਮੈਂਟਸ ਨੇ। ਅਨਾਉਂਸਮੈਂਟ ਇੱਕ ਹੈ ਬਟ ਦੋ ਫੰਕਸ਼ਨਸ ਬਾਰੇ ਮੰਮੀ ਕਰਾਂਗੇ ਇੱਕ ਅਨਾਉਂਸਮੈਂਟ। ਹਾਂਜੀ, ਬੀਤੇ ਸੈਚਰਡੇ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਨ ਗੁਰਦੁਆਰਾ ਸਾਹਿਬ ਕੁਈਨਸ ਵਿਲੇਜ ਦੇ ਵਿੱਚ 222 ਤੇ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਵੱਲੋਂ ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਸੀ ਜੀ। ਅਸੀਂ ਉਸ ਪ੍ਰੋਗਰਾਮ ਨੂੰ ਲਗਭਗ 2 ਘੰਟੇ ਦਾ ਜਿਹੜਾ ਐਡੀਟਡ ਰਿਕਾਰਡਡ ਪ੍ਰੋਗਰਾਮ ਹੈ ਉਹਦੇ ਸੈਚਰਡੇ ਸ਼ਾਮ ਨੂੰ 8 ਤੋਂ 10 ਵਾਲੇ ਸੈਗਮੈਂਟ 'ਚ 2 ਘੰਟੇ ਹੋਏਗਾ ਜੀ। ਇਸੇ ਤਰ੍ਹਾਂ ਐਤਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਸੰਬੰਧੀ ਜਿਹੜਾ ਨਗਰ ਕੀਰਤਨ ਨਿਕਲਿਆ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਤੋਂ ਕੱਢਿਆ ਗਿਆ ਜੀ, ਉਸ ਨੂੰ ਵੀ ਅਸੀਂ ਰਿਕਾਰਡ ਕੀਤਾ ਹੈ ਔਰ ਉਹ ਸੰਡੇ 8 ਤੋਂ 10 ਸ਼ਾਮ ਨੂੰ ਜਿਹੜਾ ਉਹ ਦਿਖਾਇਆ ਜਾਏਗਾ ਜੀ। ਕੁਝ ਮੈਸੇਜ ਲਾਈਵ ਫੇਸਬੁੱਕ ਤੇ ਆਏ ਨੇ। ਵੀਰ ਸਤਪਾਲ ਸਿੰਘ ਪਰਿਵਾਰ ਲਿਖਦੇ ਨੇ, ਬਾਦਲ ਨੂੰ ਕਾਮਯਾਬੀ ਮਿਲ ਰਹੀ ਹੈ, ਉਹ ਦਿੱਲੀ ਵਾਲਿਆਂ ਨੂੰ ਦੱਸੇਗਾ ਕਿ ਵੇਖ ਲਓ ਇਹ ਕਿਸੇ ਹੋਰ ਕੋਲੋਂ ਕਾਬੂ ਨਹੀਂ ਆਉਂਦੇ। ਸਿੰਘ ਅਮਰਜੀਤ ਖਾਲਿਸਤਾਨੀ ਉਹਨਾਂ ਨੇ ਲਿਖਿਆ, ਖਾਲਿਸਤਾਨ ਜ਼ਿੰਦਾਬਾਦ, ਡਾਕਟਰ ਸਾਹਿਬ ਜ਼ਿੰਦਾਬਾਦ, ਡਾਕਟਰ ਸਾਹਿਬ ਕੌਮ ਦੇ ਰੋਸ਼ਨ ਦਿਮਾਗ ਉਹ ਤੁਸੀਂ। ਡਾਕਟਰ ਸਾਹਿਬ ਤੁਹਾਡੇ ਧਿਆਨ ਵਿੱਚ ਮੈਂ ਅੱਜ ਦੇ ਪੰਜਾਬ ਦੀ ਰਾਜਨੀਤਿਕ ਹਾਲਾਤ 2017 ਦੀਆਂ ਚੋਣਾਂ ਦੇ ਸੰਬੰਧ ਵਿੱਚ ਜੋ ਮੈਨੂੰ ਲੱਗਦਾ ਹੈ ਉਹ ਇਹ ਹੈ ਕਿ ਹਿੰਦੂਤਵੀ ਹਾਕਮ ਤੇ ਏਜੰਸੀਆਂ ਨੂੰ ਸੁੱਖੇ ਅਮਲੀ ਨੇ ਇਹ ਯਕੀਨ ਦਿਵਾ ਦਿੱਤਾ ਹੈ ਕਿ ਮੈਂ ਜਿੰਨਾ ਸਿੱਖਾਂ ਤੇ ਸਿੱਖੀ ਦਾ ਘਾਣ ਕਰ ਸਕਦਾ ਉਹ ਗਾਂਧੀ ਟੋਪੀ ਸ਼ਾਇਦ ਇਸ ਰਫ਼ਤਾਰ ਨਾਲ ਨਹੀਂ ਕਰ ਸਕਦੀ, ਕਿਉਂਕਿ ਕੁਝ ਜਾਗਦੀ ਜ਼ਮੀਰ ਵਾਲੇ ਸਿੱਖ ਗਾਂਧੀ ਟੋਪੀ ਪਾਰਟੀ ਦੀ ਅਸਲੀਅਤ ਨੂੰ ਸਮਝਦੇ ਹਨ। ਉਦਾਹਰਣ ਲਈ ਮੈਂ ਕੁਝ ਗੱਲਾਂ ਲਿਖਣਾ ਚਾਹੁੰਦਾ ਹਾਂ, ਜਿਵੇਂ ਸੁੱਖਾ ਬਾਹਰਲੇ ਸਿੱਖਾਂ ਤੇ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤੇ ਅਕਾਲੀ ਦਲ ਮਾਨ ਤੇ SFJ ਦੇ ਵਰਕਰਾਂ, ਸਿੱਖਸ ਫਾਰ ਜਸਟਿਸ ਦੇ ਵਰਕਰਾਂ ਨੂੰ ਪੁਲਸੀਆ ਜ਼ੁਲਮ ਤੇ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ। ਹੁਣ ਉਹ ਇੰਗਲੈਂਡ ਵਿੱਚ ਵੀ ਪਰਿਵਾਰਕ ਦੌਰੇ ਦੀ ਆੜ ਵਿੱਚ ਸਿੱਖਾਂ ਦੀਆਂ ਲਿਸਟਾਂ ਬਣਾ ਕੇ ਗਿਆ ਹੋਣਾ, ਕਿਰਪਾ ਕਰਕੇ ਚਾਨਣਾ ਪਾਓ ਜੀ। ਸੋ ਜ਼ਾਹਰ ਹੈ ਕਿ ਇਹ ਜਜ਼ਬਾਤ ਨੇ, ਜਿਵੇਂ ਮੈਂ ਆਪਣੇ ਕਾਮੈਂਟ 'ਚ ਵੀ ਕਿਹਾ ਸੀ ਵੀ ਕੁੱਲ ਮਿਲਾ ਕੇ ਇਹ ਪਾਰਟ ਜੇ ਪੋਲੀਟੀਕਲੀ ਦੇਖੀਏ ਜੇ ਕੋਈ ਕੰਸੈਂਸਸ ਨਾ ਬਣ ਪਾਈ ਤੇ ਬਾਦਲਕਿਆਂ ਦੇ ਹੱਕ 'ਚ ਭੁਗਤਦਾ। ਦੂਸਰੇ ਪਾਸੇ ਜਿਹੜਾ ਵੀਰ ਅਮਰਜੀਤ ਸਿੰਘ ਜੀ ਨੇ ਲਿਖਿਆ ਹੈ ਬਿਲਕੁਲ ਠੀਕ ਹੈ ਕਿ ਜਦੋਂ ਟੋਡੀਆਂ ਦਾ ਕੰਪੀਟੀਸ਼ਨ ਹੁੰਦਾ ਹੈ ਇੱਕ ਦੂਜੇ ਤੋਂ ਅੱਗੇ ਵੱਧ ਕੇ ਉਹ ਸਾਬਤ ਕਰਨਾ ਚਾਹੁੰਦੇ ਹੁੰਦੇ ਨੇ, ਜਿਹਦੇ ਚੋਂ ਅੰਗਰੇਜ਼ੀ 'ਚ ਐਕਸਪ੍ਰੈਸ਼ਨ ਹੈ ਮੋਰ ਲਾਇਲ ਦੈਨ ਦਾ ਕਿੰਗ। ਸੋ ਜਿਸ ਕਿਸਮ ਦੀ ਬਿਆਨਬਾਜ਼ੀ ਪਿਓ ਪੁੱਤਰ ਦੋਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੀਤੀ ਹੈ ਔਰ ਸੁਖਬੀਰ ਬਾਦਲ ਨੇ ਖਾਸ ਤੌਰ ਤੇ ਕਿ ਜਿਵੇਂ ਹੁਣ ਵੀ ਉਹਨੇ ਕਿਹਾ ਜੀ ਇਹ ਖਾਲਿਸਤਾਨੀਆਂ ਦਾ ਪੈਸਾ ਆ ਰਿਹਾ ਹੈ ਔਰ ਬਾਹਰ ਖਾਲਿਸਤਾਨੀ ਇਹ ਕਰ ਰਹੇ ਨੇ ਔਰ ਟੈਰਰਿਸਟ ਮੋਡਿਊਲ ਦੇ ਨਾਂ ਥੱਲੇ ਜਿਵੇਂ ਸਿੱਖਸ ਫਾਰ ਜਸਟਿਸ ਦੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੂੰ ਹਰਾਸ ਕੀਤਾ ਜਾ ਰਿਹਾ ਔਰ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਬਹੁਤ ਸਾਰਾ ਔਰ ਉਹ ਦੇਖ ਰਹੇ ਨੇ ਏਜੰਸੀਆਂ ਵੀ ਉਹਨਾਂ ਨੇ ਕਿਸ ਨੂੰ ਕਿੱਧਰ ਲਿਜਾਣਾ। ਔਰ ਇਹੀ ਹਾਲ ਈਵਨ BJP ਦਾ ਅੱਜ ਜਦੋਂ ਇਹ ਫਰੰਟ ਪੰਜਾਬ ਦੀ ਆਵਾਜ਼ ਵਾਲੇ ਦਾ ਆਇਆ ਤੇ ਟ੍ਰਿਬਿਊਨ ਦੀ ਖਬਰ ਹੈ ਕਿ BJP ਮਮ ਔਨ ਇਟ। ਸੋ ਜਿਹੜੇ ਪੰਜਾਬ ਦੇ BJP ਸਮਰਥਕ ਪੰਜਾਬੀ ਨੇ ਜੀ ਉਹ ਉਦੋਂ ਨੇੜੇ ਕਾ ਕੇ ਦੇਖਦੇ ਨੇ ਵੀ ਕਿਹੜਾ ਜਿਹੜਾ ਉਹ ਸਿੱਖਾਂ ਨੂੰ ਜ਼ਿਆਦਾ ਕੁੱਟ ਚਾੜ ਸਕਦਾ। ਜੇ ਉਹਨਾਂ ਨੂੰ ਲੱਗਦਾ ਸੀ ਕਿ ਬਾਦਲ ਦਾ ਸਬਸਟੀਚਿਊਟ ਨਵਜੋਤ ਸਿੱਧੂ ਬਣ ਸਕਦਾ ਔਰ ਉਹ ਜਿਹੜਾ ਉਹਨਾਂ ਨੂੰ ਸੂਟ ਕਰਦਾ, ਉਹਨਾਂ ਦੀ ਉਸ ਕੈਟਾਗਰੀ 'ਚ ਫਿੱਟ ਹੁੰਦਾ, ਹਵਨ ਕਰਦਾ, ਸ਼ਿਵ ਜੀ ਦਾ ਪੁਜਾਰੀ ਔਰ ਦੂਸਰਾ, ਤੇ ਹੁਣ ਉਹਨਾਂ ਨੂੰ ਅਦਰਵਾਈਜ਼ ਜੇ ਲੱਗਣ ਲੱਗ ਗਿਆ ਕਿ ਵੀ ਨਹੀਂ ਸ਼ਾਇਦ ਬਾਦਲ ਨਾਲ ਹੀ ਹੈਂਗ ਕਰਨਾ ਪਏ ਤਾਂ ਹੁਣ ਉਹ ਬਿਲਕੁਲ ਉਹਨਾਂ ਨੇ ਚੁੱਪੀ ਧਾਰੀ ਹੋਈ ਹੈ। ਸੋ ਅਸੀਂ ਇਹਨਾਂ ਵੀਰਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਨੂੰ ਦੇਖ ਵੀ ਰਹੇ ਨੇ ਔਰ ਆਪਣੇ ਉਹਨਾਂ ਨੇ ਵਿਚਾਰ ਵੀ। ਜੀ ਡਾਕਟਰ ਸਾਹਿਬ ਇੱਕ ਅਨਾਉਂਸਮੈਂਟ ਮੈਂ ਵੀ ਕਰਨੀ ਸੀ ਕਿ ਕੰਗ ਜੀ ਹਰਾਂ ਨੂੰ ਇੱਕ ਮੈਸੇਜ ਆਇਆ ਸੀ ਕਿ ਕੱਲ 2 ਤੋਂ ਲੈ ਕੇ 5 ਵਜੇ ਤੱਕ ਫ੍ਰੀ ਸਕੂਲ ਸਪਲਾਈ ਦਿੱਤੀ ਜਾਵੇਗੀ। ਸਾਰੇ ਪੇਰੈਂਟਸ ਨੂੰ ਬੇਨਤੀ ਹੈਗੀ ਹੈ ਜਿਨ੍ਹਾਂ ਦੇ ਬੱਚੇ ਸਕੂਲ ਜਾ ਰਹੇ ਨੇ ਉਹ ਕੱਲ ਨੂੰ 2 ਤੋਂ ਲੈ ਕੇ 5 ਵਜੇ ਤੱਕ ਫ੍ਰੀ ਸਕੂਲ ਸਪਲਾਈ ਲੈ ਸਕਦੇ ਨੇ। ਗੁਰਦੁਆਰਾ ਸਾਹਿਬ ਰਿਚਮੰਡ ਹਿੱਲ, ਹਾਂਜੀ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਵਿੱਚ ਸਿੱਖ ਕਲਚਰਲ ਸੁਸਾਇਟੀ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉੱਥੇ। ਹਾਂਜੀ ਸਾਡੇ ਕੋਲ ਈਮੇਲ ਆਈ ਹੈ ਪੈਨ ਅਮਨਜੋਤ ਕੌਰ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇੱਕ ਮਸਲਾ ਹੈ ਜੋ ਮੈਂ ਸਮਝਦੀ ਹਾਂ ਕਿ ਲਗਭਗ ਸਾਰੇ ਸਿੱਖ ਕਾਰਕੁਨਾਂ ਲੇਖਕਾਂ ਅਤੇ ਆਨਲਾਈਨ ਪੋਰਟਲਾਂ ਵੱਲੋਂ ਅਣਗੌਲਿਆ ਕੀਤਾ ਗਿਆ ਹੈ। ਜੇ ਤੁਹਾਡਾ ਚੈਨਲ ਸੱਚਮੁੱਚ ਪੰਥਕ ਹੈ ਤੇ ਸੱਚਾ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਸਵਾਲ ਦਾ ਜਵਾਬ ਇਮਾਨਦਾਰੀ ਨਾਲ ਦਿਓਗੇ। ਅੱਜ ਦੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਮੁੱਦਾ ਅਤੇ 1947 ਤੇ 1984 ਤੋਂ ਬਾਅਦ ਪੰਜਾਬ ਵਿੱਚ ਆ ਕੇ ਵਸੇ ਸਿੱਖ
ਪ੍ਰਵਾਸੀਆਂ ਦਾ ਮੁੱਦਾ। ਮੈਨੂੰ ਮਾਫ ਕਰਨਾ, ਪਰ ਇਹ ਕਿਉਂ ਹੈ ਕਿ ਸਿੱਖ ਸਫਾ ਵਿੱਚ ਪੰਜਾਬ, ਪੰਜਾਬੀਅਤ ਅਤੇ ਸਿੱਖ ਡਾਇਸਪੋਰਾ ਦੀ ਹੀ ਗੱਲ ਹੁੰਦੀ ਹੈ, ਪਰ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਵਸਦੇ ਸਿੱਖਾਂ ਦੀ ਗੱਲ ਨਹੀਂ ਹੁੰਦੀ। ਇੰਜ ਕਿਉਂ ਜਾਪਦਾ ਹੈ ਕਿ ਏਜੰਸੀਆਂ ਨੂੰ ਦਿੱਤੇ ਜਾਂਦੇ ਦੋਸ਼ਾਂ ਹੋਰ ਫੈਕਟਰਾਂ ਤੋਂ ਬਾਅਦ ਜਾਣਬੁੱਝ ਕੇ ਸਿੱਖ ਭਾਈਚਾਰੇ ਵਿਚਲੀਆਂ ਗਲਤੀਆਂ ਅਤੇ ਗੁਸਤਾਖੀਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਯਤਨ ਕੀਤਾ ਜਾਂਦਾ ਹੈ। ਐਵੇਂ ਲੱਗਦਾ ਹੈ ਜਿਵੇਂ ਪੰਜਾਬ ਦੇ ਸਿੱਖਾਂ ਨੇ ਸਿੱਖ ਡਿਸਕੋਰਸ ਨੂੰ ਹਾਈਜੈਕ ਕਰਕੇ ਇਸ ਤੇ ਕਬਜ਼ਾ ਕਰ ਲਿਆ ਹੈ। ਜਦੋਂ ਕੌਮ ਦੀ ਗੱਲ ਹੁੰਦੀ ਹੈ ਤਾਂ ਉਹ ਆਪਣੀ ਹੀ ਗੱਲ ਕਰਦੇ ਹਨ, ਜਿਵੇਂ ਹੋਰ ਸਿੱਖ ਕੌਮ ਦਾ ਹਿੱਸਾ ਹੀ ਨਾ ਹੋਣ। ਮੈਨੂੰ ਨਹੀਂ ਪਤਾ ਕਿ ਸ਼ਾਇਦ ਸਿੱਖ ਡਾਇਸਪੋਰਾ ਨੂੰ ਵੀ ਇਹ ਪੜਾਇਆ ਜਾਂਦਾ ਹੋਵੇ। ਮੈਨੂੰ ਕੈਨੇਡੀਅਨ ਕਵੀ ਰੂਪ ਕੌਰ ਦੀ ਕਿਤਾਬ ਪੰਜਾਬ ਨਸਲਕੁਸ਼ੀ ਦੇਖ ਕੇ ਬੜਾ ਧੱਕਾ ਲੱਗਾ ਕਿ ਉਸ ਨੇ ਸਿੱਖਾਂ ਦੇ ਕਤਲੇਆਮ ਦੀ ਥਾਂ ਤੇ ਸਿਰਫ ਪੰਜਾਬ ਦੇ ਕਤਲੇਆਮ ਬਾਰੇ ਹੀ ਲਿਖਿਆ ਹੈ, ਜਿਵੇਂ 80ਵਿਆਂ ਅਤੇ 90ਵਿਆਂ ਵਿੱਚ ਸਿਰਫ ਪੰਜਾਬ ਵਿੱਚ ਹੀ ਸਿੱਖਾਂ ਦਾ ਕਤਲੇਆਮ ਹੋਇਆ ਹੋਵੇ, ਕਿਤੇ ਹੋਰ ਨਹੀਂ। ਸਾਰੀਆਂ ਸਿੱਖ ਵੈਬਸਾਈਟਾਂ, ਮੈਗਜ਼ੀਨਾਂ ਤੇ ਅਖਬਾਰ ਖਾਸ ਤੌਰ ਤੇ ਪੰਜਾਬ ਅਤੇ ਪੰਜਾਬ ਦੇ ਡਾਇਸਪੋਰਾ ਤੇ ਧਿਆਨ ਕੇਂਦਰਿਤ ਕਰਦੇ ਹਨ, ਉਹ ਵੀ ਖਾਸ ਕਰਕੇ ਨਾਰਥ ਅਮਰੀਕਾ ਤੇ ਯੂਰਪ ਵਿੱਚ, ਤੇ ਬਾਕੀ ਸਾਰੇ ਮਹਾਂਦੀਪਾਂ ਨੂੰ ਅਨੁਗੋਲਿਆ ਕੀਤਾ ਜਾਂਦਾ ਹੈ, ਖਾਸ ਕਰਕੇ ਏਸ਼ੀਆ ਨੂੰ। ਕਿਉਂ ਕੋਈ ਵੀ ਪੰਜਾਬ ਤੋਂ ਬਾਹਰਲੇ ਸਿੱਖਾਂ ਬਾਰੇ ਚੰਗੀ ਜਾਂ ਮਾੜੀ ਖਬਰ ਨਹੀਂ ਦਿੰਦਾ। ਮੈਂ ਦੇਖਿਆ ਹੈ ਕਿ ਸਿੱਖ ਕਾਰਕੁਨ UK, US ਤੇ ਪੰਜਾਬ ਵਿੱਚ ਵਾਪਰੀਆਂ ਛੋਟੀਆਂ-ਛੋਟੀਆਂ ਘਟਨਾਵਾਂ ਲਈ #ਟ੍ਰੇਡ ਕਰਦੇ ਨੇ, ਪਰ ਬਾਹਰਲੇ ਸੂਬਿਆਂ ਵਿੱਚ ਵਸਦੇ ਸਿੱਖਾਂ ਦੀ ਕਿਸੇ ਨੂੰ ਕੋਈ ਫਿਕਰ ਨਹੀਂ। ਹਾਲ ਹੀ ਵਿੱਚ ਇੱਕ ਸਿੱਖ ਨੌਜਵਾਨ ਦਾ ਸ਼ਿਲੌਂਗ ਵਿਖੇ ਕਤਲ ਕਰ ਦਿੱਤਾ ਗਿਆ। ਸ਼ਿਲੌਂਗ ਵਿਖੇ ਕਤਲ ਕਰ ਦਿੱਤਾ ਗਿਆ ਤੇ ਕੋਈ ਵੀ ਉਸ ਦੀ ਲਾਸ਼ ਲੈਣ ਲਈ ਨਹੀਂ ਪਹੁੰਚਿਆ। ਪੁਲਿਸ ਨੇ ਉਸ ਦਾ ਸੰਸਕਾਰ ਕੀਤਾ। ਤਰਾਸਦੀ ਇਹ ਹੈ ਕਿ ਜਿਹੜੀਆਂ ਸਿੱਖ ਮਨੁੱਖੀ ਅਧਿਕਾਰ ਜਥੇਬੰਦੀਆਂ ਪੰਜਾਬ ਵਿੱਚ ਕੁਝ ਹੋਣ ਤੇ ਬਹੁਤ ਰੌਲਾ ਪਾਉਂਦੀਆਂ ਹਨ, ਉਹ ਇਸੇ ਮਾਮਲੇ ਵਿੱਚ ਕਿਤੇ ਦਿਖੀਆਂ ਵੀ ਨਹੀਂ। SGPC ਤੇ ਦਿੱਲੀ ਕਮੇਟੀ ਬਿਲਕੁਲ ਚੁੱਪ ਰਹੀਆਂ ਤੇ ਇੱਕ ਗੁਰਸਿੱਖ ਦੇ ਕਤਲ ਦਾ ਕਿਸੇ ਨੇ ਨੋਟਿਸ ਤੱਕ ਨਹੀਂ ਲਿਆ। ਕੀ ਨਾਰਥ ਈਸਟ ਵਿੱਚ ਵਸਦਾ ਸਿੱਖ ਨਹੀਂ ਹੈ? ਉਹ ਕੌਮ ਦਾ ਹਿੱਸਾ ਨਹੀਂ ਹੈ? ਕੀ ਉਹ ਪੰਥ ਦੀਆਂ ਭਾਵਨਾਵਾਂ ਦਾ ਹੱਕਦਾਰ ਨਹੀਂ ਹੈ, ਜਾਂ ਉਸ ਦੀ ਜਾਨ ਇੰਨੀ ਕੀਮਤੀ ਨਹੀਂ ਹੈ? ਮੈਂ ਦੇਖਦੀ ਹਾਂ ਕਿ ਬਾਹਰਲੇ ਮੁਲਕਾਂ ਦੇ ਸਿੱਖਾਂ ਦੀਆਂ ਪ੍ਰਾਪਤੀਆਂ ਕਿਵੇਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ, ਪਰ ਜਦ ਇੱਥੇ ਦੇ ਸਿੱਖਾਂ ਦੇ ਉੱਚ ਪ੍ਰਾਪਤੀਆਂ ਦੀ ਗੱਲ ਹੋਵੇ, ਖਾਸ ਕਰਕੇ ਹੋਰ ਸੂਬਿਆਂ ਵਿੱਚ ਵਸਣ ਵਾਲੇ ਸਿੱਖਾਂ ਦੀ, ਤਾਂ ਕੋਈ ਕੁਸਕਦਾ ਤੱਕ ਨਹੀਂ। ਉਦਾਹਰਨ ਦੇ ਤੌਰ ਤੇ ਇੱਕ ਸਿੱਖ ਕੁੜੀ ਦਾ ਨਾਮ ਮੈਥ ਵਿੱਚ ਮੁਹਾਰਤ ਹਾਸਲ ਹੋਣ ਤੇ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਲ ਕੀਤਾ ਗਿਆ। ਉਹ UP ਦੀ ਰਹਿਣ ਵਾਲੀ ਹੈ। ਕਿਸੇ ਵੈਬਸਾਈਟ ਜਾਂ ਚੈਨਲ ਨੇ ਉਸ ਬਾਰੇ ਨਹੀਂ ਰਿਪੋਰਟ ਕੀਤੀ। ਪਿਛਲੇ ਸਾਲ ਚੇਨਈ ਦੇ ਇੱਕ ਸਿੱਖ ਵਿਦਿਆਰਥੀ ਨੇ ਪ੍ਰਿੰਸੀਪਲ ਦੇ ਦਬਾਅ ਦੇ ਚਲਦਿਆਂ ਖੁਦਕੁਸ਼ੀ ਕਰ ਲਈ ਸੀ ਤੇ ਆਪਣੀ ਹੀ ਪੱਗ ਨਾਲ ਉਸ ਦੀ ਦੇਹ ਲਟਕਦੀ ਮਿਲੀ ਸੀ। ਕਿਸੇ ਸਿੱਖ ਮੀਡੀਆ ਨੇ ਉਸ ਬਾਰੇ ਨਹੀਂ ਲਿਖਿਆ। ਉਸ ਦੇ ਸਾਥੀ ਵਿਦਿਆਰਥੀਆਂ ਨੇ ਹੀ ਉਸ ਪ੍ਰਿੰਸੀਪਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ। ਏਦਾਂ ਦੀਆਂ ਕਿੰਨੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਮੈਂ ਹਰ ਰੋਜ਼ ਕਰਦੀ ਹਾਂ ਸੋਸ਼ਲ ਮੀਡੀਆ ਤੇ ਵੀ, ਪਰ ਕੋਈ ਸੁਣਨ ਵਾਲਾ ਹੀ ਨਹੀਂ। ਕੀ ਪੰਜਾਬ ਤੋਂ ਬਾਹਰ ਵਸਣ ਵਾਲਾ ਸਿੱਖ ਨਹੀਂ ਹੈ? ਉਹ ਕੌਮ ਦਾ ਹਿੱਸਾ ਨਹੀਂ ਹੈ? ਉਸ ਦੀ ਕੋਈ ਕੀਮਤ ਨਹੀਂ ਹੈ? ਇਹ ਗੱਲ ਬੇਇੱਜ਼ਤੀ ਵਾਲੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਬੈਠੇ ਸਿੱਖ ਨੌਜਵਾਨ ਇੱਥੇ ਦੇ ਸਿੱਖਾਂ ਨੂੰ ਰੂੜੀਵਾਦੀ, ਨਾ ਸਮਝ, ਮਾੜੇ ਤੇ ਗੁਲਾਮ ਜੈਨੀਅਤ ਦੇ ਮਾਲਕ ਵਜੋਂ ਦੇਖਦੇ ਹਨ। ਸੋਸ਼ਲ ਮੀਡੀਆ ਤੇ ਉਹਨਾਂ ਦਾ ਵਰਤਾਰਾ ਅਤੇ ਮਾੜੀ ਸ਼ਬਦਾਵਲੀ ਇਸ ਗੱਲ ਦਾ ਸਬੂਤ ਹੈ। ਸ਼ਾਇਦ ਉਹਨਾਂ ਨੂੰ ਇਹ ਦੱਸਿਆ ਗਿਆ ਹੈ ਕਿ ਸਿੱਖ ਸਿਰਫ ਪੰਜਾਬ ਵਿੱਚ ਵਸਦੇ ਹਨ। ਇਹ ਸਭ ਮੈਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਬਾਹਰਲੇ ਸਿੱਖ ਬੱਚਿਆਂ ਨੂੰ ਕੀ ਪੜਾਇਆ ਜਾਂਦਾ ਹੈ। ਕੋਈ ਕਿਵੇਂ ਕੌਮ ਬਾਰੇ ਗੱਲ ਕਰਦਿਆਂ ਬਾਕੀ ਸੂਬਿਆਂ ਦੇ ਸਿੱਖਾਂ ਨੂੰ ਅਨੁਗੋਲਿਆ ਕਰ ਸਕਦਾ ਹੈ? ਮੈਨੂੰ ਇਹ ਬੇਈਮਾਨੀ ਲੱਗਦੀ ਹੈ ਕਿ ਬਾਹਰਲੇ ਸਿੱਖਾਂ ਨੇ ਭਾਰਤ ਵਿਚਲੇ ਸਿੱਖਾਂ ਤੋਂ ਹੋਏ ਤਸ਼ੱਦਦ ਨੂੰ ਤਾਂ ਆਪਣੇ ਏਜੰਡੇ ਲਈ ਵਰਤਿਆ ਹੈ, ਪਰ ਅਸਲ ਵਿੱਚ ਇਹਨਾਂ ਸੂਬਿਆਂ ਵਿੱਚ ਬੈਠੇ ਸਿੱਖਾਂ ਦੀ ਕੋਈ ਬਾਤ ਨਹੀਂ ਪੁੱਛਦਾ। ਜੀ ਡਾਕਟਰ ਸਾਹਿਬ। ਭੈਣ ਜੀ, ਅਮਨਜੋਤ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਦੀ ਈਮੇਲ ਕਾਫੀ ਅਰਸਾ ਪਹਿਲਾਂ ਦੀ ਆਈ ਹੋਈ ਹੈ, ਪਰ ਕਿਉਂਕਿ ਕਾਫੀ ਲੰਬੀ ਸੀ, ਉਹਦਾ ਅਸੀਂ ਇੱਕ ਅੱਧੇ ਸੈਗਮੈਂਟ ਦੇ ਵਿੱਚ ਜ਼ਿਕਰ ਵੀ ਕੀਤਾ ਹੈ, ਲੇਕਿਨ ਮੈਂ ਮਾਫੀ ਚਾਹੁੰਦਾ ਵੀ ਮੈਂ ਇਸ ਨੂੰ ਪਹਿਲਾਂ ਨਹੀਂ ਲੈ ਸਕਿਆ। ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਈਮੇਲ ਵੀ ਲਿਖੀ, ਉਹਦੇ 'ਚ ਉਹਨਾਂ ਨੇ ਇਹੀ ਈਮੇਲ ਦੁਹਰਾਈ ਵੀ, ਔਰ ਉਹਦੇ 'ਚ ਉਹਨਾਂ ਨੇ ਇੱਕ ਹੋਰ ਖਬਰ ਵੀ ਭੇਜੀ ਜਾਂ ਉਸ ਬਾਰੇ ਸਾਨੂੰ ਜਾਣੂ ਕਰਵਾਇਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਝਾਰਖੰਡ ਦੇ ਵਿੱਚ ਇੱਕ 4 ਸਾਲ ਦੀ ਸਿੱਖ ਬੱਚੀ ਦੇ ਨਾਲ ਉੱਥੋਂ ਦੇ ਭਈਆਂ ਨੇ ਜਬਰ ਜਨਾਹ ਕੀਤਾ, ਔਰ ਸਿੱਖ ਜਿਹੜੇ ਨੇ ਉਸ ਦੇ ਲਈ ਇਨਸਾਫ ਮੰਗ ਰਹੇ ਨੇ। ਔਰ ਟੈਲੀਗ੍ਰਾਫ ਇੰਡੀਆ ਦਾ ਉਹਨਾਂ ਨੇ
ਲਿੰਕ ਵੀ ਭੇਜਿਆ, ਪਰ ਉਹਨਾਂ ਨੇ ਨਾਲ ਹੀ ਇਹ ਫਿਰ ਸ਼ਿਕਵਾ ਕੀਤਾ ਜਿਹੜਾ ਕਿ ਉਹਨਾਂ ਦੀ ਮੇਨ ਲਿਖਤ ਦਾ ਵੀ ਹਿੱਸਾ ਹੈ ਜੀ ਕਿ ਕਿਸੇ ਸਿੱਖ ਸਾਈਟ ਨੇ ਇਸ ਖਬਰ ਨੂੰ ਕੋਈ ਜਿਹੜਾ ਹੈ ਉਹ ਨਸ਼ਰ ਨਹੀਂ ਕੀਤਾ ਕਿ ਵੀ, ਔਰ ਉਹਨਾਂ ਨੇ ਇਸ ਦੇ ਉੱਤੇ ਹੇਰਵਾ ਕੀਤਾ ਕਿ ਕੀ ਸਿਰਫ ਪੰਜਾਬ ਦੇ ਸਿੱਖਾਂ ਦੀਆਂ ਜ਼ਿੰਦਗੀਆਂ ਹੀ ਮੈਟਰ ਕਰਦੀਆਂ ਨੇ, ਬਾਕੀਆਂ ਦਾ ਨਹੀਂ ਜੀ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਕਿਹਾ ਸੀ ਕਿ ਵੀ ਅਸੀਂ ਰਿਸਪੌਂਸ ਕਰਾਂਗੇ, ਬਟ ਅਸੀਂ ਨਹੀਂ ਕੀਤਾ। ਜੇ ਤੁਸੀਂ ਕਰਨਾ ਨਹੀਂ ਸੀ ਡਿਸਕਸ ਤਾਂ ਫਿਰ ਅਨਾਉਂਸ ਕਿਉਂ ਕੀਤਾ? ਸੋ ਭੈਣ ਜੀ ਦਾ ਗਿਲਾ ਔਰ ਸ਼ਿਕਾਇਤ ਸਿਰ ਮੱਥੇ ਜੀ। ਔਰ ਜਿਸ ਵਿਸ਼ੇ ਤੇ ਉਹਨਾਂ ਨੇ ਲਿਖਿਆ ਹੈ ਬੜਾ ਸੰਵੇਦਨਸ਼ੀਲ ਵਿਸ਼ਾ ਹੈ, ਉਹਨਾਂ ਦੀ ਪੀੜ, ਉਹਨਾਂ ਦਾ ਇਸ ਸਾਰੇ ਪ੍ਰਤੀ ਜਿਹੜਾ ਲਿਖਣ ਦਾ ਹੈ ਉਹ ਅੰਡਰਸਟੈਂਡੇਬਲ ਹੈ, ਔਰ ਮੈਂ ਬਿਲਕੁਲ ਵੀ ਇਸ ਨੂੰ ਕਿਸੇ ਹਲਕੇ ਅੰਦਾਜ਼ ਜਾਂ ਅਣਗੌਲਿਆਂ ਕਰਨ ਦੀ ਲਾਈਨ ਨਹੀਂ ਰਹੀ ਹੈ ਜਾਂ ਨਹੀਂ ਹੈ ਜੀ। ਹਾਲਾਂਕਿ ਕਿਸੇ ਨਾ ਕਿਸੇ ਹੋਰ ਪੱਧਰ ਦੇ ਉੱਤੇ ਚਰਚਾ ਅਕਸਰ ਬਾਹਰਲੇ ਸਿੱਖਾਂ ਦੇ ਹਵਾਲੇ ਨਾਲ ਰੈਫਰੈਂਸ ਹੁੰਦੀ ਹੈ, ਪਰ ਉਹਨਾਂ ਦੀ ਇਹ ਗੱਲ ਬਿਲਕੁਲ ਜਾਇਜ਼ ਹੈ। ਔਰ ਮੈਂ ਸ਼ਾਇਦ ਇੱਕ ਵਾਰ ਅੱਗੇ ਉੱਤਰਾਖੰਡ ਤੋਂ ਇੱਕ ਸਿੱਖ ਵੀਰ ਨੇ ਲਿਖਿਆ ਸੀ ਤੇ ਮੈਂ ਉਹਨਾਂ ਦੇ ਜਵਾਬ 'ਚ ਕਿਹਾ ਸੀ, ਮੈਂ ਕਿਹਾ ਜੀ ਸਾਡੇ ਕੋਲ ਜਿੰਨੀ ਕੁ ਜਾਣਕਾਰੀ ਪਹੁੰਚਦੀ ਹੈ, ਮਿਲਦੀ ਹੈ, ਜੀ ਅਫਸੋਸ ਕਿ ਸਾਡੇ ਕੋਲ ਪੰਜਾਬ ਤੋਂ ਬਾਹਰ ਦੀ ਬਹੁਤੀ ਜਾਣਕਾਰੀ ਨਹੀਂ ਹੁੰਦੀ, ਲੇਕਿਨ ਇਸ ਸਾਰੀ ਲਿਖਤ ਚੋਂ ਇੱਕ ਗੱਲ ਪਹਿਲਾਂ ਮੈਂ ਪੋਜ਼ਿਟਿਵ ਐਂਗਲ ਤੋਂ ਕੌਜ਼ ਦੇ ਜ਼ਰੂਰ ਕਹਾਂ ਕਿ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਸ਼ਾਇਦ ਸਿਰਫ ਪੰਜਾਬ ਦੇ ਵਿੱਚ ਹੀ ਪੁਲਿਸ ਦਾ ਜ਼ੁਲਮੋ ਤਸ਼ੱਦਦ ਜਾਂ ਦੂਸਰਾ ਕਿਉਂਕਿ ਪੰਜਾਬ 'ਚ ਸਿੱਖ ਖਾਲਿਸਤਾਨ ਮੰਗਦੇ ਨੇ ਜਾਂ ਮੰਗਦੇ ਸੀ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਜਿਵੇਂ ਭੈਣ ਜੀ ਨੇ ਸਾਰਿਆਂ ਸੂਬਿਆਂ ਦਾ ਹਵਾਲਾ ਦੇ ਕੇ ਜੋ ਤਾਜ਼ਾ ਘਟਨਾਵਾਂ ਹੋਏ ਨੇ ਉਹਨਾਂ ਵੱਲ ਧਿਆਨ ਲਿਆਂਦਾ ਕਿ ਭਾਰਤ ਭਰ ਦੇ ਵਿੱਚ ਸਿੱਖਾਂ ਦੇ ਨਾਲ ਵਿਤਕਰਾ, ਤਸ਼ੱਦਦ, ਜ਼ੁਲਮ, ਔਰ ਜਿਵੇਂ ਗੁਜਰਾਤ ਦੇ ਵਿੱਚ 50,000 ਸਿੱਖ ਕਿਸਾਨਾਂ ਨੂੰ ਉਜਾੜਿਆ ਗਿਆ ਹੈ, ਪੀਲੀਭੀਤ ਦਾ ਮਾਮਲਾ ਕਿੰਨੇ ਸਾਲਾਂ ਬਾਅਦ ਵਾਪਸ ਆਇਆ ਕਿ ਯੂਪੀ ਗਵਰਨਮੈਂਟ ਨੇ ਉਹਨੂੰ ਜਿਹੜਾ ਹੈ ਉਹ ਸਭ ਦੇ ਬਾਵਜੂਦ ਕਿ ਸਬੂਤ ਸਨ ਔਰ ਉਸ ਨੂੰ ਵਾਪਸ ਲੈ ਲਿਆ ਸੀ ਕੇਸ ਨੂੰ। ਸੋ ਇਹਦੇ 'ਚ ਮੈਂ ਇਹ ਮਹਿਸੂਸ ਜ਼ਰੂਰ ਕਰਦਾ ਹਾਂ ਕਿ ਵੀ ਇੱਕ ਤਾਂ ਜਾਣਕਾਰੀ ਦੀ ਘਾਟ, ਘੱਟੋ ਘੱਟ ਮੈਂ ਆਪਣੇ ਨੁਕਤਾ ਨਿਗਾਹ ਤੋਂ, ਉਹਨਾਂ ਨੇ ਸਾਨੂੰ ਪਹਿਲਾਂ ਚੈਲੰਜ ਕੀਤਾ ਕਿ ਭਾਈ ਜੇ ਤੁਸੀਂ ਸੱਚੋ ਸੱਚ ਵਾਲੇ ਹੋ ਤਾਂ ਤੁਸੀਂ ਗੱਲ ਕਰੋ ਆਪਣੇ ਆਪ ਨੂੰ ਜਿਹੜੇ। ਸੋ ਉਹਦੇ 'ਚ ਦੋ ਪਾਰਟ ਬੜੇ ਸਪਸ਼ਟ ਨੇ, ਇੱਕ ਤਾਂ ਜਾਣਕਾਰੀ ਦੀ ਘਾਟ ਹੈ, ਦੂਸਰਾ ਮੈਂ ਸਮਝਦਾ ਵੀ ਬਹੁਤ ਵਾਰ ਕਿਉਂਕਿ ਜਿੱਥੇ ਫੋਕਸ ਹੁੰਦਾ ਹੈ ਕਿਸੇ ਚੀਜ਼ ਦਾ, ਸਟਰਗਲ ਦੀ ਸ਼ੁਰੂਆਤ ਹੋਈ ਜਾਂ ਜਿੱਥੇ ਸਭ ਤੋਂ ਜ਼ਿਆਦਾ ਬਰੰਟ ਹੋਇਆ, ਨਵੰਬਰ 84 ਦੇ ਕੰਟੈਕਸਟ ਦੇ ਵਿੱਚ ਸਾਰੀਆਂ ਸਟੇਟਾਂ ਦਾ ਜ਼ਿਕਰ ਹੁੰਦਾ ਹੈ, ਦਿੱਲੀ ਦਾ ਵਿਸ਼ੇਸ਼ ਤੌਰ ਤੇ ਹੁੰਦਾ ਹੈ। ਇਹ ਉਲਾਂਭਾ ਦੇਣਾ ਜਾਂ ਇਹ ਗਿਲਾ ਕਰਨਾ ਕਿ ਜੀ ਉਹਨਾਂ ਨੂੰ ਬਾਹਰਲੇ ਸਿੱਖਾਂ ਨੂੰ ਪ੍ਰਚਾਰ ਲਈ ਤਾਂ ਵਰਤਿਆ ਜਾਂਦਾ ਹੈ ਲੇਕਿਨ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ, ਇਹ ਗੱਲ ਠੀਕ ਨਹੀਂ ਹੈ। ਮੈਂ ਸਮਝਦਾ ਵੀ ਜੇ ਜੁਝਾਰੂ ਪੱਖ ਤੋਂ ਵੀ ਦੇਖਿਆ ਜਾਏ ਤੇ ਦਿੱਲੀ ਹੋਏ, ਕਾਨਪੁਰ ਹੋਏ, ਇਵਨ ਬਿਦਰ ਤੱਕ ਜਾ ਕੇ ਜਿਹੜੇ ਇਸ ਸਾਰੇ ਦੇ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦਾ ਕੰਮ ਵੀ ਉਹਨਾਂ ਹੀ ਪੰਜਾਬ ਵਾਲਿਆਂ ਨੇ ਕੀਤਾ, ਜਿਨ੍ਹਾਂ ਨੂੰ ਭੈਣ ਜੀ ਸਮਝਦੇ ਨੇ ਵੀ ਅਸੀਂ ਇਗਨੋਰ ਕਰਦੇ ਹਾਂ। ਉਹ ਜਿੰਦਾ ਸੁੱਖਾ ਹੋਏ ਜਿਨ੍ਹਾਂ ਨੇ, ਔਰ ਦੂਸਰਿਆਂ ਨੇ, ਉਹ ਲਲਿਤ ਮਾਕਨ ਹੋਏ ਦਿੱਲੀ ਦੇ ਵਿੱਚ, ਅਰਜਨ ਦਾਸ ਹੋਏ, ਕਾਨਪੁਰ ਦਾ MLA ਹੋਏ ਜਿਹਨੇ ਕਿ ਲੀਡ ਕੀਤਾ ਉੱਥੇ ਮੌਬਸ ਨੂੰ, ਜਾਂ ਈਵਨ ਬਿਦਰ ਦੇ ਵਿੱਚ ਜਿਹੜਾ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਰਨ ਵਾਲਾ ਇਸ ਕਿਸਮ ਦੀ ਸ਼ਰਾਰਤ ਹੋਏ। ਪਰ ਕਿਉਂਕਿ ਇਹ ਈਮੇਲ ਲੰਬੀ ਹੈ ਔਰ ਇਸ ਦੇ ਬਾਕੀ ਸੈਗਮੈਂਟ ਵੀ ਨੇ, ਅਜੇ ਮੈਂ ਇਸ ਨੂੰ ਅੱਜ ਟੱਚ ਹੀ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਇਸ ਨੂੰ ਸੈਗਮੈਂਟ ਵਾਈਜ਼ ਵਿਚਾਰ ਦੇ ਅਧੀਨ ਲਿਆਵਾਂਗੇ ਜ਼ਰੂਰ, ਔਰ ਅਸੀਂ ਇਸ ਵਿਸ਼ੇ ਦੀ ਅਹਿਮੀਅਤ ਨੂੰ ਵੀ ਸਮਝਦੇ ਹਾਂ ਔਰ ਭੈਣ ਜੀ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਧਿਆਨ ਕੇਂਦਰਿਤ ਕਰਵਾਇਆ। ਜੀ ਡਾਕਟਰ ਸਾਹਿਬ, ਬਿਲਕੁਲ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ 12 ਤੇ ਵਧੇਕ ਦੇ 2 ਸ਼ਲੋਕ ਚੁਣੇ ਨੇ, ਔਰ ਬਹੁਤ ਵਾਰ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ, ਵਰਣ ਆਸ਼ਰਮ, ਬ੍ਰਾਹਮਣ ਨੇ ਤਾਂ ਬ੍ਰਾਹਮਣ ਉਸ ਦੇ ਮੂੰਹ ਚੋਂ ਨਿਕਲੇ, ਬ੍ਰਹਮਾ ਦੇ ਕਸ਼ਤਰੀ ਛਾਤੀ ਬਾਹਾਂ ਚੋਂ ਨਿਕਲੇ, ਵੈਸ਼ ਢਿੱਡ ਚੋਂ ਨਿਕਲੇ ਔਰ ਸ਼ੂਦਰ ਪੈਰਾਂ ਚੋਂ ਨਿਕਲੇ, ਇਵੇਂ ਡਿਵਾਈਡ ਕੀਤੇ। ਗੁਰੂ ਸਾਹਿਬ ਨੇ ਇਸ ਈਵਨ ਵਰਨ ਵੰਡ ਨੂੰ ਵੀ ਐਜ਼ ਏ ਸਿੰਬਲ ਇਸਤੇਮਾਲ ਕਰਦੇ ਆ। ਇਹ ਕਿਹਾ ਵੀ ਬ੍ਰਾਹਮਣ ਦਾ ਮਤਲਬ ਕੀ ਹੈ ਔਰ ਕਸ਼ਤਰੀ ਦਾ ਮਤਲਬ ਕੀ ਹੈ, ਔਰ ਪਹਿਲਾ ਸ਼ਲੋਕ ਬ੍ਰਾਹਮਣ ਕੀ ਹੈ ਜਾਂ ਕੀ ਹੋਣਾ ਚਾਹੀਦਾ ਹੈ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ। ਕਿ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਹੈ, ਬਿੰਦਿਆ ਹੈ ਉਸਨੇ, ਉਸ ਨੂੰ ਜਾਣਦਾ ਹੈ
ਔਰ ਫਿਰ ਜੇ ਉਹ ਰੱਬ ਦੇ ਨਾਲ ਹੈ, ਰੱਬ ਨੂੰ ਉਹਨੇ ਸਮਝ ਲਿਆ, ਰੱਬ ਦੇ ਵਿੱਚ ਹੈ, ਫਿਰ ਉਹਨੂੰ ਜਪ ਤਪ ਸੰਜਮ ਇਹ ਸਾਰੇ ਜਿਹੜੇ ਉਹਦੇ ਆਪਣੇ ਬਣਾਏ ਕਰਮਕਾਂਡੀ ਡਿਸਪਲਿਨ ਨੇ, ਇਹਨਾਂ ਦੀ ਥਾਂ ਤੇ ਜਦੋਂ ਰੱਬ ਦੀ ਯਾਦ ਦੇ ਵਿੱਚ ਉਹ ਜੁੜੇਗਾ, ਫਿਰ ਉਹ ਸੀਲ ਸੰਤੋਖ ਕਾ ਰੱਖਿਆ ਧਰਮ। ਫਿਰ ਉਹਦਾ ਅਸਲੀ ਧਰਮ ਉਹ ਨਹੀਂ ਹੈ ਜਿਹੜਾ ਬ੍ਰਾਹਮਣ ਦਾ ਮਨੂ ਨੇ ਡਿਸਕ੍ਰਾਈਬ ਕੀਤਾ ਹੈ। ਉਸ ਦੇ ਅੰਦਰ ਮਿੱਠਾ ਸੁਭਾਅ ਔਰ ਕੰਟੈਂਪਲੇਸ਼ਨ, ਸੰਤੋਖ, ਸੈਟਿਸਫੈਕਸ਼ਨ, ਕੰਟੈਂਸ਼ਨ ਇਹ ਹੋਏਗੀ। ਬੰਧਨ ਤੋੜਿਆ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ, ਕਿ ਭਾਈ ਉਹ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਆਜ਼ਾਦ ਹੋਏ ਔਰ ਉਹੀ ਬ੍ਰਾਹਮਣ ਜਿਹੜਾ ਹੈ ਫਿਰ ਉਹ ਸਤਕਾਰ ਦਾ ਹੱਕਦਾਰ ਹੈ। ਸੋ ਬ੍ਰਾਹਮਣ ਡਿਫਾਈਨ ਕੀਤਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ, ਜਿਹੜਾ ਜੋ ਬਿੰਦਾ ਹੈ ਬ੍ਰਹਮ। ਹੁਣ ਕਸ਼ਤਰੀ ਖੱਤਰੀ ਸੋ ਜੋ ਕਰਮਾਂ ਕਾ ਸ਼ੂਰ, ਸ਼ੂਰ ਬਹਾਦਰ ਨੂੰ ਕਹਿੰਦੇ ਨੇ ਕਿ ਵੀ ਜਿਹਦੇ ਐਕਸ਼ਨ ਜੀਵਨ ਦੇ ਵਿੱਚ, ਸਿਰਫ ਸੂਰਬੀਰ ਉਹ ਨਹੀਂ ਹੈ ਕਿ ਜੰਗ ਦੇ ਮੈਦਾਨ 'ਚ ਉਹ ਇਲਾਕਾ ਫਤਿਹ ਕਰਕੇ ਆ ਜਾਏ। ਖੱਤਰੀ ਸੋ ਜੋ ਕਰਮਾਂ ਕਾ ਸ਼ੂਰ। ਫਿਰ ਦੂਸਰੀ ਤੁਕ ਹੈ ਪੁੰਨ ਦਾਨ ਕਾ ਕਰੇ ਸਰੀਰ, ਕਿ ਜਿਹੜਾ ਉਸ ਦਾ ਸਰੀਰ ਹੈ, ਉਸ ਦਾ ਵਜੂਦ ਹੈ, ਉਹ ਦੂਸਰਿਆਂ ਦੇ ਪਰਉਪਕਾਰ ਦੇ ਵਿੱਚ ਲੱਗ ਜਾਏ, ਇਹ ਉਸ ਦੀ ਸ਼ੂਰਵੀਰਤਾ ਹੈ। ਇਹ ਕਸ਼ਤਰੀ ਦਾ ਧਰਮ ਹੈ। ਫਿਰ ਗੁਰੂ ਸਾਹਿਬ ਨੇ ਯਾਦ ਕਰਵਾਇਆ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਾਹ ਪ੍ਰਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ, ਕਿ ਉਹ ਸਰੀਰ ਰੂਪੀ ਖੇਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਬੀਜੇ। ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਾਹ ਪ੍ਰਵਾਨ। ਉਹ ਕਸ਼ਤਰੀ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਏਗਾ। ਪਰ ਜੇ ਇਸ ਦੇ ਉਲਟ ਪਰਉਪਕਾਰ, ਰੱਬ ਦੀ ਯਾਦ ਜਾਂ ਚੰਗੇ ਕਰਮਾਂ ਦੀ ਥਾਂ ਲੱਭ ਲੋਭ ਜੇ ਕੂੜ ਕਮਾਵੇ, ਜੇ ਉਹ ਝੂਠ ਦੇ ਵਿੱਚ ਜਿਉਂਦਾ ਹੈ, ਲੱਭ ਲੋਭ ਲਾਲਚ ਦੇ ਵਿੱਚ ਫਸਿਆ ਹੋਇਆ, ਆਪਣਾ ਕੀਤਾ ਆਪੇ ਪਾਵੇ, ਫਿਰ ਉਹ ਆਪਣੇ ਕੀਤੇ ਦੀ ਸਜ਼ਾ ਖੁਦ ਪਾਏਗਾ, ਉਸ ਸਜ਼ਾ ਦਾ ਹੱਕਦਾਰ ਹੋਏਗਾ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਅਰਥ ਨੂੰ ਆਗਿਆ ਦਿਓ। ਦੇਖਦੇ ਰਹੋ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।